ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 26 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਇਸ ਦੇ ਨਾਲ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜਸਵਿੰਦਰ ਨਾਗਰਾ, ਰੋਜ਼ਵਿਲ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ, ਐਂਟੀਲੋਪ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਟਾਟਲਾ, ਯੂਨੀਵਰਸਿਟੀ, ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਜੋਗਾ ਸਿੰਘ ਪਵਾਰ, ਔਰੰਜ ਵੇਲ, ਸਰਬਜੀਤ ਸਿੰਘ ਧੂਤ, ਯੂਨੀਵਰਸਿਟੀ, ਗੁਰਨੇਕ ਸਿੰਘ ਬਾਗੜੀ, ਫਰੈਜ਼ਨੋ, ਪਰਮਜੀਤ ਸਿੰਘ ਦਾਖਾ, ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਖਬਰ ਆ ਰਹੀ ਆ ਵੀ US ਨੇ ਈਰਾਨ ਨੂੰ ਇੱਕ ਵਾਰੀ ਫੇਰ ਸਟ੍ਰਾਈਕ ਕੀਤਾ ਹੈਗਾ। ਸਵੇਰੇ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਈਰਾਨ ਵੱਲੋਂ ਇੱਕ ਸਿੰਗਾਪੁਰ ਦਾ ਸ਼ਿਪ ਸੀ, ਉਸ ਨੂੰ ਸਟ੍ਰਾਈਕ ਕੀਤਾ ਗਿਆ ਸੀ ਜੋ ਸਟੇਟ ਆਫ ਹਾਰਮੁਜ਼ ਤੋਂ ਲੰਘ ਰਿਹਾ ਸੀ। ਸੋ ਉਸ ਤੋਂ ਬਾਅਦ US ਸੈਂਟਰਲ ਕਮਾਂਡ ਨੇ ਇਹ ਕਿਹਾ ਵੀ ਜਿਹੜਾ ਉਹਨਾਂ ਦਾ ਮਿਲਟਰੀ ਆਪਰੇਸ਼ਨ ਆ ਮਿਡਲ ਈਸਟ ਦੇ ਵਿੱਚ, ਉਹਨਾਂ ਵੱਲੋਂ ਈਰਾਨ ਦੇ ਉੱਤੇ ਜਿਹੜੇ ਜਿੱਥੇ ਉਹਨਾਂ ਦੀਆਂ ਮਿਜ਼ਾਈਲਸ ਆ ਉਸ ਏਰੀਏ ਦੇ ਵਿੱਚ ਸਟ੍ਰਾਈਕ ਕੀਤਾ ਗਿਆ ਹੈ। ਇਰਾਨੀਅਨ ਪੋਰਟ ਆਫ ਸਿਰਿਕ ਕਰਕੇ ਇਹ ਏਰੀਆ ਸਦਰਨ ਈਰਾਨ ਦੇ ਵਿੱਚ, ਉੱਥੇ ਈਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪ ਜੋ IRGC ਆ, ਉਹਨਾਂ ਵੱਲੋਂ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਅਟੈਕ ਆ ਇਹ ਕੀਤਾ ਗਿਆ ਹੈਗਾ। ਸੋ ਜੂਨ 17 ਨੂੰ ਹੀ ਹਜੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਗਿਆ ਸੀ ਜੂਨ ਤੇ US ਤੇ ਈਰਾਨ ਦੇ ਵਿਚਕਾਰ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਈਰਾਨ ਵਾਲੇ ਫੁਲਿਸ਼ ਹੈਗੇ ਆ, ਮੂਰਖਤਾ ਕਰ ਰਹੇ ਆ ਤੇ ਜੋ ਉਥੋਂ ਜੋ ਕਾਰਗੋ ਵੈਸਲਸ ਆ ਉਹਨਾਂ ਨੂੰ ਲੰਘਣ ਨਹੀਂ ਦੇ ਰਿਹਾ ਜਾਂ ਉਹਨਾਂ ਦੇ ਉੱਤੇ ਅਟੈਕ ਕਰ ਰਹੇ ਹੈਗੇ ਆ। ਸੋ ਇਸੇ ਕਰਕੇ ਆਪਾਂ ਜੋ ਆ ਈਰਾਨ ਦੇ ਉੱਤੇ ਜਿਹੜਾ ਆ ਅਟੈਕ ਕੀਤਾ ਹੈ ਤੇ US ਦੀ ਮਿਲਟਰੀ ਪਲੈਜ ਕਰਦੀ ਆ ਤੇ ਅਸੀਂ ਜਿਹੜਾ ਸੇਫ ਪੈਸੇਜ ਆ ਉਹ ਜਿੰਨੇ ਵੀ ਕਮਰਸ਼ੀਅਲ ਵੈਸਲਸ ਹੈਗੇ ਆ ਸਟੇਟ ਆਫ ਹਾਰਮੁਜ਼ ਤੋਂ ਉਹਨਾਂ ਨੂੰ ਲੰਘਣ ਨੂੰ ਦੇਵਾਂਗੇ। ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਵਾਇਲੈਂਸ ਕਰਨਗੇ ਈਰਾਨ ਵਾਲੇ ਤੇ ਅਸੀਂ ਵੀ ਉਹਦਾ ਵਾਇਲੈਂਸ ਵਿਲ ਬੀ ਮੈਟ ਵਿਦ ਵਾਇਲੈਂਸ। ਸੋ ਲੈਬਨਾਨ ਦੇ ਵਿੱਚ ਵੀ ਉੱਦਾਂ ਹੀ ਚੱਲ ਰਿਹਾ ਕੰਮ। ਸੋ ਲੱਗਦਾ ਨਹੀਂ ਵੀ ਇਹ ਜਿਹੜੀ ਸੀਜ਼ ਫਾਇਰ ਆ ਲੰਮਾ ਟਾਈਮ ਜਿਹੜੀ ਆ ਉਹ ਚੱਲੂਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵੈਨੇਜ਼ੁਏਲਾ ਦੇ ਜਿਹੜੇ ਭੁਚਾਲ ਨੂੰ ਲੈ ਕੇ ਕਹਿੰਦੇ ਵੀ ਹੁਣ ਫਾਈਨਲੀ ਇੰਟਰਨੈਸ਼ਨਲ ਜਿਹੜੀ ਰਿਲੀਫ ਆ ਉਹ ਉੱਥੇ ਪਹੁੰਚਣੀ ਸ਼ੁਰੂ ਹੋਈ ਆ। ਸਵੇਰੇ ਜਦ ਆਪਾਂ ਖਬਰ ਕੀਤੀ ਸੀ ਤਾਂ 599 ਲੋਕ ਮਾਰੇ ਜਾਣ ਦੀ ਰਿਪੋਰਟ ਸੀਗੀ ਤੇ ਇਹ ਹੁਣ ਆਂਕੜਾ ਐਵਰੀ ਆਵਰ ਇਹ ਵੱਧਦਾ ਜਾ ਰਿਹਾ। ਇਸ ਮੌਕੇ ਘੱਟੋ ਘੱਟ 920 ਜਾਣੇ ਦੇ ਮਾਰੇ ਜਾਣ ਦੀ ਜਿਹੜੀ ਉਹ ਖਬਰ ਆ ਉਹ ਪੁਸ਼ਟੀ ਹੋ ਚੁੱਕੀ ਆ ਤੇ 3300 ਤੋਂ ਵੱਧ ਲੋਕ ਜ਼ਖਮੀ ਜਿਹੜੇ ਉਹ ਦੱਸੇ ਨੇ। ਸੋ ਜਿਹੜੇ ਵੀ ਰਾਹਤ ਕਾਰਜ ਵਾਲੇ ਆ ਉਹ ਹਮੇਸ਼ਾ ਇਹੀ ਕਹਿੰਦੇ ਆ ਵੀ ਜਿਹੜੇ ਸ਼ੁਰੂਆਤੀ ਘੰਟੇ ਹੁੰਦੇ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ, ਵੀ ਜੇ ਕੋਈ ਫਸਿਆ ਹੋਵੇ ਤਾਂ ਉਸ ਨੂੰ ਉਹਨਾਂ ਕੋਲ ਪਹਿਲੇ ਜਿਹੜੇ ਆ ਸ਼ੁਰੂਆਤੀ ਘੰਟਿਆਂ ਦੇ ਵਿੱਚ ਜੇ ਲੱਭ ਜਾਵੇ ਤਾਂ ਫਿਰ ਉਹ ਅਲਾਈਵ ਲੱਭਣਾ ਜਿਹੜਾ ਉਹ ਹੋ ਸਕਦਾ, ਬਚਾਇਆ ਜਾ ਸਕਦਾ। ਬਾਅਦ ਦੇ ਵਿੱਚ ਉਹ ਜਿਹੜੀ ਪ੍ਰੋਬੇਬਿਲਿਟੀ ਆ ਉਹ ਕਾਫੀ ਜ਼ਿਆਦਾ ਘਟ ਜਾਂਦੀ ਆ। ਸੋ ਫੁਟੇਜ ਜੋ ਉੱਥੋਂ ਸਾਹਮਣੇ ਆ ਰਹੀ ਆ, ਐਮਰਜੈਂਸੀ ਜਿਹੜੇ ਵਰਕਰਸ ਆ ਉਹ ਕਈ ਇੰਜਰਡ ਲੋਕਾਂ ਨੂੰ, ਇੱਥੋਂ ਤੱਕ ਕਿ ਲੋਕਾਂ ਦੇ ਪੈਟਸ ਆ ਜਿਹੜੇ ਜਾਨਵਰ ਆ ਉਹ ਡਿੱਗੀਆਂ ਹੋਈਆਂ ਬਿਲਡਿੰਗਸ ਆ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਕਹਿੰਦੇ ਵੀ ਕਈ ਜਾਣੇ ਜਿਨ੍ਹਾਂ ਨੂੰ ਬਚਾਇਆ ਆ ਉਹ ਮਿੱਟੀ ਘੱਟੇ ਦੇ ਨਾਲ ਭਰੇ ਸੀ, ਖੂਨ ਦੇ ਨਾਲ ਲੱਥਪੱਥ ਹੋਏ ਉਹਨਾਂ ਨੂੰ ਕੱਢਿਆ ਜਾ ਰਿਹਾ ਆ। ਉਹਨਾਂ ਦੇ ਜਿਹੜੇ ਰਿਲੇਟਿਵਸ ਆ ਉਹ ਕੁਰਲਾ ਰਹੇ ਆ ਆਪਣੇ ਜੀਆਂ ਦੇ ਲਈ, ਰੋ ਰਹੇ ਆ ਲਵਡ ਵਨਸ ਦੇ ਲਈ। ਸੋ ਆਲੇ ਦੁਆਲੇ ਜਿਹੜੇ ਉਹ ਵਿਚਾਰੇ ਹੱਥ ਪੱਲਾ ਜੋ ਆਪ ਮਾਰ ਸਕਦੇ ਉਹ ਕਰ ਰਹੇ ਆ। ਸੋ ਸਵੇਰੇ ਵੀ ਜਿੱਦਾਂ ਆਪਾਂ ਜ਼ਿਕਰ ਕੀਤਾ ਸੀ, ਮਡੂਰੋ ਦੇ ਸ਼ਾਸਨ ਦੇ ਵਿੱਚ ਕਰਪਸ਼ਨ ਤੇ ਇੰਨੀ ਕੁ ਜ਼ਿਆਦਾ ਇਨਸਟੇਬਿਲਿਟੀ ਸੀ, ਇੰਨੀ ਕੁ ਜ਼ਿਆਦਾ ਨਿਗਲੈਕਟਡ ਸੀਗਾ ਵੀ ਇਹ ਮੁਲਕ ਅਜਿਹੇ ਡਿਜ਼ਾਸਟਰ ਦੇ ਲਈ ਬਿਲਕੁਲ ਵੀ ਉਹਨਾਂ ਦੀ ਤਿਆਰੀ ਨਹੀਂ ਸੀ ਤੇ ਦੋਹਰੇ ਭੁਚਾਲ ਆਉਣ ਦੇ ਨਾਲ ਨੁਕਸਾਨ ਬਹੁਤ ਹੀ ਜ਼ਿਆਦਾ ਹੋਇਆ ਆ। ਤੇ ਇਹ ਮੰਨਿਆ ਜਾ ਰਿਹਾ ਵੀ ਇਹ ਜਿਹੜਾ ਆਂਕੜਾ ਆ
ਉਹ ਅਜੇ ਕਾਫੀ ਜ਼ਿਆਦਾ ਹੋਰ ਵੱਧ ਸਕਦਾ ਆ ਅਨਫੋਰਚੂਨੇਟਲੀ। ਜੀ 51,000 ਲੋਕ ਮਿਸਿੰਗ ਆ, ਸੋ ਬਹੁਤ ਵੱਡਾ ਨੰਬਰ ਆ। 861 ਦੇ ਕਰੀਬ ਇੰਟਰਨੈਸ਼ਨਲ ਵਲੰਟੀਅਰਸ ਮੈਕਸੀਕੋ ਤੋਂ, US ਤੋਂ, ਐਲ ਸੈਲਵਾਡੋਰ, ਸਵਿਟਜ਼ਰਲੈਂਡ, ਕੋਲੰਬੀਆ ਤੋਂ ਉੱਥੇ ਪਹੁੰਚ ਚੁੱਕੇ ਹੈਗੇ ਆ। UN ਨੇ ਕਿਹਾ ਵੀ 1000 ਦੇ ਕਰੀਬ ਐਮਰਜੈਂਸੀ ਰਿਸਪੌਂਡਰਸ ਤੇ 25 ਸਰਚ ਤੇ ਰੈਸਕਿਊ ਟੀਮਸ ਆਲਰੇਡੀ ਉੱਥੇ ਪਹੁੰਚ ਚੁੱਕੀਆਂ ਹੈਗੀਆਂ। ਸੋ ਬਹੁਤ ਜ਼ਿਆਦਾ ਨੁਕਸਾਨ ਹੋਇਆ। ਇਹ ਮੌਤਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਵਧੂਗੀ ਜਦੋਂ ਫਾਈਨਲੀ ਜਿਹੜਾ ਆ ਕਾਊਂਟ ਕੀਤਾ ਜਾਊਗਾ। ਸੋ 2 ਭੁਚਾਲ ਲਗਾਤਾਰ 7.5 ਮੈਗਨੀਚਿਊਡ ਤੇ 7.2 ਮੈਗਨੀਚਿਊਡ ਦੇ ਆਏ ਸੀ। ਅਗਲੀ ਜਿਹੜੀ ਅਸੀਂ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਬਿਲੀਅਨਰ ਟੈਕਸ ਦੇ ਉਲਟ ਨਿਊਸਮ ਜਿਹੜਾ ਹੋਇਆ, ਆਪਾਂ ਰੀਸੈਂਟਲੀ ਦੇਖਿਆ ਤੇ ਸਵੇਰੇ ਵੀ ਜਿੱਦਾਂ ਆਪਾਂ ਸ਼ੇਅਰ ਕੀਤਾ ਸੀ ਕੱਲ ਵੀ, ਪਰ ਫਿਰ ਵੀ ਉਹ ਪਾਸ ਹੋ ਕੇ ਤੇ ਬੈਲਟ ਦੇ ਵਿੱਚ ਜਿਹੜਾ ਉਹ ਪਹੁੰਚ ਗਿਆ ਆ, ਉਸ ਦੇ ਲਈ ਉਹ ਪਾਸ ਹੋ ਗਿਆ। ਹੁਣ ਜਿਹੜਾ ਕੈਲੀਫੋਰਨੀਆ ਦੇ ਬਿਲੀਅਨਰ ਟੈਕਸ ਦੇ ਉਲਟ ਹੈਗਾ ਆ ਤੇ ਆਪਣੇ ਆਪ ਨੂੰ ਸੰਭਾਵੀ ਰੂਪ ਦੇ ਵਿੱਚ ਡੈਮੋਕ੍ਰੇਟ ਪਾਰਟੀ ਦਾ ਕੈਂਡੀਡੇਟ ਦੇ ਤੌਰ ਦੇ ਉੱਤੇ ਪ੍ਰੈਜ਼ੀਡੈਂਟ ਦੇ ਲਈ ਦੇਖ ਰਿਹਾ ਗੈਵਿਨ ਨਿਊਸਮ, ਉਸਨੇ ਨੈਸ਼ਨਲ ਬਿਲੀਅਨਰ ਟੈਕਸ ਪਲਾਨ ਆ ਉਹ ਪ੍ਰਪੋਜ਼ ਕੀਤਾ ਹੈ। ਉਹ ਕਹਿੰਦੇ ਵੀ ਇਹ ਚੀਜ਼ ਜਿਹੜੀ ਹੁਣ ਸਾਹਮਣੇ ਆਈ ਆ, ਸੋ ਬਿਲੀਅਨਰ ਟੈਕਸ ਪ੍ਰਪੋਜ਼ਲ ਦੀ ਇਹ ਕ੍ਰਿਟਿਸਿਜ਼ਮ ਕਰਦਾ ਰਿਹਾ ਸਟੇਟ ਬਿਲੀਅਨਰ ਟੈਕਸ ਦਾ, ਪਰ ਹੁਣ ਇਹ ਕਹਿੰਦਾ ਵੀ ਨੈਸ਼ਨਲ ਲੈਵਲ ਦੇ ਉੱਤੇ ਬਿਲੀਅਨਰ ਟੈਕਸ ਜਿਹੜਾ ਆ ਉਹ ਲੱਗਣਾ ਚਾਹੀਦਾ ਆ। ਸੋ ਟਾਈਮਿੰਗ ਨੂੰ ਲੈ ਕੇ ਸਾਰੇ ਜਾਣੇ ਭੁਚੱਕੇ ਦੇ ਵਿੱਚ ਆ ਵੀ ਨਿਊਸਮ ਨੇ ਇਹ ਚੀਜ਼ ਕਿਸ ਤਰੀਕੇ ਦੇ ਨਾਲ ਆਖੀ ਆ। ਸੋ ਉਹਨੂੰ ਵੀ ਸ਼ਾਇਦ ਹਰਜੋਤ ਸਿੰਘ ਜੀ ਇਹ ਹੋਇਆ ਵੀ ਲੋਕ ਇਹ ਚਾਹੁੰਦੇ ਆ ਵੀ ਜਿਹੜਾ ਵੈਲਦੀ ਲੋਕ ਆ, ਜਿਹੜੇ ਬਿਲੀਅਨਰਸ ਨੇ, ਉਹਨਾਂ ਨੂੰ ਟੈਕਸ ਜਿਹੜਾ ਉਹ ਲੱਗੇ। ਸੋ ਉਸਨੇ ਆਪਣਾ ਸ਼ਾਇਦ ਸਟਾਂਸ ਹੁਣ ਨੈਸ਼ਨਲ ਲੈਵਲ ਦੇ ਉੱਤੇ ਲਿਆਇਆ ਆ। ਸੋ ਅੱਜ ਇਹ ਪ੍ਰਪੋਜ਼ਲ ਨੂੰ ਅਨਾਉਂਸ ਕਰਦੇ ਹੋਏ ਕਿਹਾ, ਇਟਸ ਟਾਈਮ ਫॉर ਨੈਸ਼ਨਲ ਬਿਲੀਅਨਰਸ ਟੈਕਸ ਐਂਡ ਨਿਊ ਸੋਸ਼ਲ ਕੰਟਰੈਕਟ। ਇਸ ਦੇ ਵਿੱਚ ਇਹਨਾਂ ਦੇ ਪਲਾਨ ਦੇ ਵਿੱਚ ਨਿਊਸਮ ਇਹ ਕਹਿੰਦੇ ਆ ਵੀ ਜਿਹੜਾ ਮੈਕਸਿਮਮ ਟੈਕਸ ਬਿਲੀਅਨਰਸ ਦੇ ਉੱਤੇ ਲੱਗਣਾ ਚਾਹੀਦਾ ਆ, ਤਾਂ ਜੋ ਕਹਿੰਦੇ ਵੀ ਜਿਹੜੇ ਸਭ ਤੋਂ ਟੌਪ ਦੇ ਉੱਤੇ ਲੋਕ ਨੇ ਉਹ ਆਪਣਾ ਜਿਹੜਾ ਰੇਟ ਟੈਕਸ ਆ ਘੱਟੋ ਘੱਟ ਉਹ ਦੇਣ, ਜਿਹੜੇ ਉਹਨਾਂ ਦੇ ਵਰਕਰ ਪੇ ਜਿਹੜਾ ਅਸਲ 'ਚ ਕਰ ਰਹੇ ਆ। ਕਿਉਂਕਿ ਹੁਣ ਟੈਕਸ ਕੋਡ ਦੀਆਂ ਕਾਫੀ ਲੂਪ ਹੋਲਸ ਹੁੰਦੀਆਂ ਆ, ਇਹਨਾਂ ਦੇ ਕੋਲ ਫਿਰ ਮੌਕਾ ਹੁੰਦਾ ਆ ਤੇ ਉਸ ਨੂੰ ਇਹ ਜਿਹੜਾ ਬਚਾ ਲੈਂਦੇ। ਟੋਟਲੀ ਲੀਗਲ ਆ, ਇਹ ਨਹੀਂ ਆ ਵੀ ਕੋਈ ਉਹ ਇਲੀਗਲ ਕੰਮ ਹੈਗਾ, ਟੋਟਲੀ ਲੀਗਲ ਆ। ਉਹਨਾਂ ਟੈਕਸ ਕੋਡ ਦੀ ਵਰਤੋਂ ਕਰਦੇ ਹੋਏ ਜਿਹੜਾ ਉਹ ਕਰਦੇ ਆ, ਪਰ ਆਮ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਅਸੰਤੁਸ਼ਟੀ ਜਿਹੜੀ ਉਹ ਰਹਿੰਦੀ ਆ ਵੀ ਇਹ ਚੱਕਰ ਕੀ ਆ ਵੀ ਇੱਕ ਉਦਾਂ ਦਿਹਾੜੀ ਦੇ ਕੰਮ ਕਰਨ ਵਾਲੇ ਬੰਦੇ ਨੂੰ ਜ਼ਿਆਦਾ ਟੈਕਸ ਦੇਣਾ ਪੈ ਰਿਹਾ ਆ ਜਿਹੜੇ ਬਿਲੀਅਨਰ ਦੇ ਬਾਬਤ। ਸੋ ਅੱਜ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਆ, ਜੋ ਕੈਲੀਫੋਰਨੀਆ ਦੇ ਬਿਲੀਅਨਰ ਟੈਕਸ ਦੇ ਉਲਟ ਸੀਗਾ, ਨੈਸ਼ਨਲ ਬਿਲੀਅਨਰ ਟੈਕਸ ਦੀ ਉਹਨਾਂ ਨੇ ਪ੍ਰਪੋਜ਼ਲ ਸਾਹਮਣੇ ਲੈ ਆਂਦਾ ਆ। ਪਹਿਲੀ ਸਟੇਜ ਫਾਇਰ ਜਿੱਥੇ ਅੱਗ ਲੱਗੀ ਸੀ ਲਾਸ ਐਂਜਲਸ ਦੇ ਵਿੱਚ, ਜਿੱਥੇ ਮੌਤਾਂ ਵੀ ਹੋਈਆਂ ਸੀਗੀਆਂ ਤੇ 12 ਲੋਕਾਂ ਦੀ ਮੌਤਾਂ ਹੋਈਆਂ ਸੀਗੀਆਂ। 6500 ਸਟਰਕਚਰਸ ਸੜ ਕੇ ਸਵਾਹ ਹੋ ਗਏ ਸੀਗੇ। ਮੈਲਬੂ ਵਾਲਾ ਜਿਹੜਾ ਏਰੀਆ ਆ ਜਿਹਦੇ ਨਾਲ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਹੋਇਆ ਸੀ, ਉਹਦੇ ਸੰਬੰਧ ਦੇ ਵਿੱਚ ਇੱਕ ਊਬਰ ਦਾ ਜਿਹੜਾ ਡਰਾਈਵਰ ਆ, 30 ਸਾਲਾਂ ਦਾ ਸਾਬਕਾ ਊਬਰ ਦਾ ਡਰਾਈਵਰ ਆ, ਉਸ ਨੂੰ ਜਿਹੜਾ ਅਰੈਸਟ ਕੀਤਾ ਗਿਆ ਸੀ ਵੀ ਉਸ ਨੇ ਜਿਹੜੀ ਅੱਗ ਲਾਈ ਹੈਗੀ ਆ। ਜੋਨਾਥਨ ਰਿੰਡਨ ਕੇ ਨੈਚ ਕਰਕੇ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਤੇ ਉਹਦਾ ਜਿਹੜਾ ਟਰਾਇਲ ਚੱਲ ਰਿਹਾ ਸੀ, ਸੋ ਟਰਾਇਲ ਦੇ ਵਿੱਚ ਜੂਰੀ ਟਰਾਇਲ ਸੀ, ਉਹ ਅੱਜ ਮਿਸ ਟਰਾਇਲ ਹੋ ਗਿਆ ਹੈਗਾ ਆ। ਸੋ ਉਹ ਡਿਸਾਈਡ ਨਹੀਂ ਜੂਰੀ ਕਰ ਸਕੀ ਵੀ ਇਹਦੇ ਤੇ ਕਿਹੜੇ ਚਾਰਜਸ ਜਿਹੜੇ ਲਾਏ ਜਾਣ। 13 ਦਿਨ ਜੂਰੀ ਦਾ ਜਿਹੜਾ ਟਰਾਇਲ ਚੱਲਿਆ, US ਡਿਸਟ੍ਰਿਕਟ ਜੱਜ ਐਨ ਹੁਆਂਗ, ਸੋ ਉਹਨਾਂ ਨੇ ਬਾਅਦ ਦੇ ਵਿੱਚ ਇਸ ਨੂੰ ਮਿਸ ਟਰਾਇਲ ਡਿਕਲੇਅਰ ਕਰ ਦਿੱਤਾ ਵੀ ਜੂਰੀ ਵਾਲੇ ਇਹ ਕਹਿ ਰਹੇ ਵੀ ਅਸੀਂ ਕਿਸੇ ਵਰਡਿਕਟ ਦੇ ਉੱਤੇ ਫੈਲਨੀ ਚਾਰਜ ਦੇ ਸੰਬੰਧ ਦੇ ਵਿੱਚ ਨਹੀਂ ਪਹੁੰਚ ਚੁੱਕੇ। ਸੋ ਫਾਈਨਲ ਵੋਟ 10-2 ਸੀ ਇਕੁਇਟਲ ਦੇ ਲਈ। ਕੋਰਟ ਨੇ ਹੁਣ ਇਹ ਕਿਹਾ ਵੀ ਹਜੇ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ, ਮੇਬੀ ਜਿਹੜਾ ਇੱਕ ਹੋਰ ਟਰਾਇਲ ਉਹਦੇ ਅਗੇਂਸਟ ਚੱਲ ਸਕਦਾ ਹੈ, ਪਰ ਇਸ ਟਰਾਇਲ ਦੇ ਵਿੱਚ ਉਹ ਜਿਹੜਾ ਆ ਬਿਲਕੁਲ ਇੱਕ ਤਰ੍ਹਾਂ ਨਾਲ ਬਰੀ ਹੀ ਸਮਝਿਆ ਜਾਵੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਥੋੜੇ ਦਿਨ ਪਹਿਲਾਂ ਚੀਕੋ ਲਾਇਬ੍ਰੇਰੀ ਦੇ ਵਿੱਚ ਸ਼ੂਟਿੰਗ ਹੋਈ, ਜਿਸ ਦੇ ਵਿੱਚ 2 ਜਾਣਿਆਂ ਦੀ ਮੌਤ ਹੋਈ ਸੀ। ਮਾਰ ਦਿੱਤਾ ਗਿਆ ਸੀ ਬ੍ਰੈਡਲੀ ਸੇਅਰ ਨਾਂ ਦਾ ਜਿਹੜਾ ਇੱਕ ਨੌਜਵਾਨ 18 ਸਾਲ ਦੀ ਉਮਰ ਦਾ। ਅੱਜ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਸ ਨੂੰ ਵਿਦਆਊਟ ਬੇਲ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈਗਾ ਆ। ਬ੍ਰੈਡਲੀ ਸਕਾਟ ਸੇਅਰ ਜਦ ਬਿਊਟ ਕਾਉਂਟੀ ਸੁਪੀਰੀਅਰ ਕੋਰਟ ਔਰੋਵਿਲ ਦੇ ਵਿੱਚ ਪੇਸ਼ ਹੋਇਆ, ਜਿਸ ਦੇ ਉੱਤੇ 2 ਕਾਊਂਟ ਮਰਡਰ ਦੇ ਲੱਗੇ ਹੋਏ ਆ, ਇਹਨੇ ਆਉਂਦਿਆਂ ਹੀ ਇੱਕ ਸਾਈਨ ਜਿਹੜਾ ਬਣਾਇਆ ਜੋ ਕਿ ਯੂਜਲੀ ਵਾਈਟ ਸੁਪਰਮੇਸੀ ਦੇ ਨਾਲ ਜੁੜਿਆ ਦੇਖਿਆ
ਜਾਂਦਾ ਹੈਗਾ ਆ। ਸੋ ਉਹਦਾ ਪਿਓ ਵੀ ਜਿਹੜਾ ਉਹ ਬੋਲਿਆ ਇਸ ਚੀਜ਼ ਦੇ ਵਿੱਚ। ਹੁਣ ਉਹਦੇ ਨਾਲ ਵੀ ਜਦੋਂ ਗੱਲ ਹੋਈ, ਕਹਿੰਦੇ ਵੀ ਕੋਈ ਵਾਰਨਿੰਗ ਨਹੀਂ ਸੀਗੀ ਵੀ ਇਹ ਕੋਈ ਇਦਾਂ ਦੀ ਕਰਤੂਤ ਕਰ ਸਕਦਾ ਹੈ। ਕਹਿੰਦੇ ਵੀ ਆਈ ਸਾ ਜ਼ੀਰੋ ਵਾਰਨਿੰਗ ਅਬਾਊਟ ਦਿਸ। ਸੋ ਉਹਦੇ ਜਿਹੜੇ ਪਿਓ ਨੇ, ਇਹ 18 ਸਾਲਾਂ ਦੇ ਮੁੰਡੇ ਨੇ, ਜਿਹੜੇ ਕਿ ਉਹ ਹਾਈ ਸਕੂਲ ਚੋਂ ਗ੍ਰੈਜੂਏਟ ਹੋਇਆ ਸੀ। ਇਹ ਗ੍ਰੈਜੂਏਟ ਵੀ ਹਰਜੋਤ ਸਿੰਘ ਜੀ ਆਨਰਸ ਦੇ ਨਾਲ ਹੋਇਆ ਸੀ। 3 ਲਾਇਬ੍ਰੇਰੀ ਦੇ ਵਿੱਚ ਜਾ ਕੇ ਜਿਹੜਾ ਉਹ ਇਹ ਕਤਲਾਂ ਨੂੰ ਜਿਹੜਾ ਉਹ ਅੰਜਾਮ ਦਿੱਤਾ ਹੈ। ਇਹ ਚਾਰजेस ਦੇ ਵਿੱਚ ਇਹਦੇ ਉੱਤੇ ਫਾਇਰ ਆਰਮ ਐਨਹਾਂਸਮੈਂਟ, ਸਪੈਸ਼ਲ ਸਰਕਮਸਟੈਂਸ, ਐਲੀਗੇਸ਼ਨ ਆਫ ਮਲਟੀਪਲ ਮਰਡਰ ਦੇ ਜਿਹੜੇ ਚਾਰजेस ਆ ਉਹ ਲੱਗੇ ਆ। ਬਿਊਟ ਕਾਉਂਟੀ ਲਾਇਬ੍ਰੇਰੀ ਦੀ ਜਿਹੜੀ ਚੀਕੋ ਬ੍ਰਾਂਚ ਸੀ, ਉੱਥੇ ਬੀਤੇ ਸੋਮਵਾਰ ਨੂੰ ਇਸ ਨੇ ਜਿਹੜਾ ਇਹ ਕਤਲ ਕਾਂਡ ਨੂੰ ਅੰਜਾਮ ਦਿੱਤਾ ਆ। ਹੁਣ ਅਗਲੀ ਵਾਰ ਇਸ ਨੂੰ 16 ਜੁਲਾਈ ਨੂੰ ਅਦਾਲਤ ਵਿੱਚ ਜਿਹੜਾ ਉਹ ਪੇਸ਼ ਕੀਤਾ ਜਿਹੜਾ ਹੋ ਜਾਵੇਗਾ। ਪ੍ਰੋਸੀਕਿਊਟਰ ਕਹਿੰਦੇ ਹਾਲ ਦੀ ਘੜੀ ਇਸ ਦੇ ਲਈ ਡੈਥ ਪੈਨਲਟੀ ਦੀ ਮੰਗ ਨਹੀਂ ਕਰ ਰਹੇ, ਤੇ ਜੇ ਕਨਵਿਕਟ ਹੋ ਜਾਂਦਾ ਜੋ ਇਸ ਦੇ ਉੱਤੇ ਚਾਰजेस ਲੱਗੇ ਆ, ਤਾਂ ਇਸ ਨੂੰ ਲਾਈਫ ਇਨ ਪ੍ਰਿਜ਼ਨ ਵਿਦਆਊਟ ਪੈਰੋਲ ਜਿਹੜੀ ਉਹ ਮਿਲ ਸਕਦੀ ਆ। ਜਿੱਦਾਂ ਉਸ ਦਿਨ ਤੁਸੀਂ ਵੀ ਦੱਸਿਆ ਸੀ ਤੇ ਰਿਪੋਰਟਸ ਵੀ ਆਈਆਂ ਸੀ, 1999 ਦੇ ਕੋਲੰਬਾਈਨ ਹਾਈ ਸਕੂਲ ਮੈਸੇਕਰ ਤੋਂ ਇਹ ਕਹਿੰਦੇ ਪ੍ਰਭਾਵਿਤ ਸੀ, ਤੇ ਆਨਲਾਈਨ ਕਮਿਊਨਿਟੀਜ਼ ਜਿਹੜੀਆਂ ਸਕੂਲ ਸ਼ੂਟਿੰਗ ਦੇ ਨਾਲ ਜੁੜੀਆਂ ਹੋਈਆਂ ਆ, ਮਾਸ ਵਾਇਲੈਂਸ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਆ, ਉਹਨਾਂ ਨੂੰ ਇਹ ਫੋਲੋ ਕਰਦਾ ਸੀ। ਤੇ ਜਿਹੜੇ ਡਿਸਟ੍ਰਿਕਟ ਅਟਾਰਨੀ ਉਹਨਾਂ ਨੇ ਦੱਸਿਆ ਸੀ ਵੀ ਬ੍ਰੈਡਲੀ ਸੇਅਰ ਨੇ ਆਪਣੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਉਹ ਪਾਈ ਸੀ ਉਸੇ ਹੀ ਦਿਨ 4:49 ਦੇ ਉੱਤੇ, ਵੀ ਉਹ ਚੀਕੋ ਲਾਇਬ੍ਰੇਰੀ ਦੇ ਵਿੱਚ ਜਾ ਕੇ ਗੋਲੀकांड ਕਰੇਗਾ, ਜਿੱਥੇ ਵੱਧ ਤੋਂ ਵੱਧ ਲੋਕਾਂ ਨੂੰ ਉਹ ਮਾਰਨਾ ਚਾਹੁੰਦਾ ਆ। ਤੇ 20 ਮਿੰਟ ਬਾਅਦ ਉਸ ਨੇ ਅਸਲ ਦੇ ਵਿੱਚ ਜਿਹੜੀ ਵੀਡੀਓ ਪਾਈ ਉਸ ਨੂੰ ਅੰਜਾਮ ਦਿੱਤਾ, ਤੇ ਇਸ ਨੇ ਜਿਹੜੇ 2 ਜਾਣਿਆਂ ਨੂੰ ਜਿਹੜਾ ਉੱਥੇ ਮਾਰ ਦਿੱਤਾ। ਇੱਕ 46 ਸਾਲਾ ਜੈਕਬ ਕੋਡੀ ਹੱਲ ਤੇ 77 ਸਾਲਾ ਰਾਬਰਟ ਜੌਨਸਨ ਆ, ਉਹਨਾਂ ਦੀ ਮੌਤ ਹੋ ਗਈ। ਨਾਰਦਰਨ ਕੈਲੀਫੋਰਨੀਆ ਦੀ ਹੰਬਲਟ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਅਨਾਉਂਸ ਕੀਤਾ ਵੀ 100 ਤੋਂ ਵੱਧ ਜਿਹੜੇ ਕੁੱਤੇ ਆ ਉਹਨਾਂ ਦੀਆਂ ਜਿਹੜੀਆਂ ਬੋਡੀਜ਼ ਲੱਭੀਆਂ ਹੈਗੀਆਂ, ਜਿਨ੍ਹਾਂ ਦੇ ਵਿੱਚ K9 ਰਿਮੇਨਸ, 21 ਦੇ ਕਰੀਬ K9 ਸਕਲਸ ਤੇ ਹੋਰ ਹੰਡਰਡਸ ਆਫ ਐਡੀਸ਼ਨਲ ਬੋਨਸ ਇਸ ਨਾਰਦਰਨ ਕੈਲੀਫੋਰਨੀਆ ਦੇ ਇੱਕ ਐਨੀਮਲ ਰੈਸਕਿਊ ਪ੍ਰਾਪਰਟੀ ਜਿਹੜੀ ਆ ਉੱਥੋਂ ਮਿਲੀਆਂ ਹੈਗੀਆਂ। ਕਾਉਂਟੀ, ਸਟੇਟ ਤੇ ਫੈਡਰਲ ਇਨਵੈਸਟੀਗੇਟਰਸ ਨੇ ਗਰਾਊਂਡ ਨੂੰ ਸਰਚ ਕੀਤਾ ਵੀ ਕਿਸ ਤਰ੍ਹਾਂ ਉੱਥੇ ਜਿਹੜੇ ਮਾਰ ਕੇ ਕੁੱਤੇ ਦੱਬੇ ਹੋਏ ਸੀਗੇ। ਸ਼ੈਰਿਫਸ ਨੇ ਇਹ ਕਿਹਾ ਵੀ 117 ਕੁੱਤੇ ਜੋ ਸੀ ਉਹਨਾਂ ਦੀ ਡੀਕੰਪੋਜੀਸ਼ਨ ਪੋਜੀਸ਼ਨ ਦੇ ਵਿੱਚ ਜੋ ਉਹਨਾਂ ਦੀਆਂ ਬੋਡੀਜ਼ ਮਿਲੀਆਂ, 70 ਦੇ ਕਰੀਬ ਐਕਸ-ਰੇਡ ਉਹਨਾਂ ਨੂੰ ਸੀਨ ਦੇ ਉੱਤੇ ਕੀਤਾ ਗਿਆ, ਤੇ ਕਈਆਂ ਦੇ ਕਹਿੰਦੇ ਪਈ ਉੱਤੇ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਸੀ। USDA ਵੈਟਰਨਰੀਅਨ ਜੋ ਫੋਰੈਂਸਿਕ ਸਪੈਸ਼ਲਿਸਟ ਆ, ਉਹਨਾਂ ਨੇ 70 ਦੇ ਕਰੀਬ ਜੋ ਡੌਗਸ ਆ ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਇਨਵੈਸਟੀਗੇਟ ਕੀਤਾ, ਉਹਨਾਂ ਨੂੰ ਸਰਚ ਕੀਤਾ ਹੈਗਾ ਆ, ਤੇ ਉੱਥੋਂ ਇਹ ਪਤਾ ਚੱਲਿਆ ਵੀ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰਿਆ ਗਿਆ ਸੀ। 27 ਦੇ ਕਰੀਬ ਜਿਹੜੇ ਕੁੱਤੇ ਸੀਗੇ ਉਹਨਾਂ ਨੂੰ ਐਗਜ਼ਾਮਿਨ ਨਹੀਂ ਕੀਤਾ ਗਿਆ ਹੈਗਾ। 600 ਤੋਂ ਵੱਧ ਡੌਗ ਕਾਲਰਸ ਵੀ ਉੱਥੋਂ ਜਿਹੜੀਆਂ ਉਸ ਲੋਕੇਸ਼ਨ ਤੋਂ ਰਿਕਵਰ ਕੀਤੀਆਂ ਗਈਆਂ ਆ। ਕਹਿੰਦੇ ਵੀ 900 ਤੋਂ ਵੱਧ ਜਿਹੜੇ ਡੌਗਸ ਆ ਉਹ ਰੈਸਕਿਊ ਕੀਤੇ ਗਏ ਸੀ ਸਿੰਸ 2025 ਤੋਂ, ਜਨਵਰੀ 2025 ਤੋਂ ਲੈ ਕੇ ਹੁਣ ਤੱਕ। ਸੋ ਇਦਾਂ ਦੇ ਲੋਕ ਵੀ ਹੈਗੇ ਜਿਹੜੇ ਇੱਕ ਰੈਸਕਿਊ ਉਹਨਾਂ ਦੇ ਸੇਵ ਕਰਨ ਦੇ ਲਈ ਕੁੱਤੇ ਭੇਜੇ ਜਾਂਦੇ ਤੇ ਉਹ ਮਾਰ ਕੇ ਜਿਹੜੇ ਆ ਉੱਥੇ ਦੱਬੀ ਜਾਂਦੇ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਾਬਕਾ ਸਟੇਟ ਪਾਰਕਸ ਦਾ ਜਿਹੜਾ ਬੌਸ ਆ ਉਸ ਨੂੰ ਹੁਣ ਚਾਰਜ ਕੀਤਾ ਗਿਆ ਆ ਔਰੰਜ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਦੇ ਦੁਆਰਾ। ਕਹਿੰਦੇ ਵੀ ਘੱਟੋ ਘੱਟ ਇਸ ਨੇ ਜਿਹੜੇ 23 ਲਾਈਫ ਗਾਰਡ ਆ ਉਹਨਾਂ ਨੂੰ ਸੀਕ੍ਰੇਟਲੀ ਉਹਨਾਂ ਦੇ ਲੋਕਰ ਰੂਮ ਦੇ ਵਿੱਚ ਰਿਕਾਰਡ ਕਰਦਾ ਜਿਹੜਾ ਉਹ ਰਿਹਾ ਹੈਗਾ ਆ। ਸੋ ਇਹ ਜਿਹੜੀ ਚੀਜ਼ ਆ ਉਹ ਸਾਹਮਣੇ ਆਈ ਆ। 59 ਸਾਲਾ ਕੈਵਨ ਪੀਅਰਸਾਲ ਕਹਿੰਦੇ ਵੀ ਇਹਨੇ ਹਿਡਨ ਕੈਮਰਾ ਬੰਦਿਆਂ ਦੇ ਜਿਹੜੇ ਲੋਕਰ ਰੂਮ ਬੋਲਸਾ ਚੀਕਾ ਹੈੱਡਕੁਆਟਰ ਦੇ ਵਿੱਚ ਸਮਰ ਆਫ 2024 ਦੇ ਵਿੱਚ ਜਿਹੜੇ ਉਹ ਲਾਇਆ, ਤੇ ਐਟਲੀਸਟ ਕਹਿੰਦੇ ਵੀ 23 ਵਿਕਟਮ ਸਾਰੇ ਮੇਲ ਅਡਲਟ ਆ, ਉਹਨਾਂ ਨੂੰ ਉਹਨਾਂ ਦੀ ਇੱਛਾ ਤੋਂ ਬਗੈਰ ਉਹਨਾਂ ਦੇ ਲੋਕਰ ਰੂਮ ਦੇ ਵਿੱਚ ਰਿਕਾਰਡ ਕਰਦਾ ਜਿਹੜਾ ਹੋ ਰਿਹਾ। ਸੋ ਕਹਿੰਦੇ ਵੀ ਇੰਟੀਮੇਟ ਤੇ ਪ੍ਰਾਈਵੇਸੀ ਜਿਹੜੀ ਉਹਨਾਂ ਦੀ ਪੂਰੀ ਤਰ੍ਹਾਂ ਉਸ ਦਾ ਇਹਨੇ ਘਾਣ ਜਿਹੜਾ ਉਹ ਕੀਤਾ ਹੈਗਾ ਆ। ਜਿਹੜੇ ਵਿਕਟਮ ਸੀਗੇ ਉਹ ਕਹਿੰਦੇ ਰਹੇ ਵੀ ਸਾਨੂੰ ਤਾਂ ਪਤਾ ਵੀ ਨਹੀਂ ਸੀਗਾ ਵੀ ਇੱਥੇ ਹਿਡਨ ਕੈਮਰਾ ਜਿਹੜਾ ਉਹ ਹੈਗਾ ਆ। ਪਿਛਲੇ ਸਾਲ ਜੁਲਾਈ ਦੇ ਮਹੀਨੇ 'ਚ ਇਹ ਇਨਵੈਸਟੀਗੇਸ਼ਨ ਸ਼ੁਰੂ ਜਿਹੜੀ ਉਹ ਹੋਈ ਸੀ, ਤੇ ਜਦੋਂ ਇੱਕ ਕੈਲੀਫੋਰਨੀਆ ਸਟੇਟ ਪਾਰਕ ਆਫਿਸਰ ਨੂੰ ਇੱਕ USB ਡਿਵਾਈਸ ਲੋਕਰ ਰੂਮ ਦੇ ਵਿੱਚ
ਲੱਭੀ ਸੀਗੀ। ਸੋ ਉਸ ਤੋਂ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ 'ਚ ਇਹ ਪਤਾ ਜਿਹੜਾ ਉਹ ਲੱਗਾ ਆ। ਪੀਅਰਸਲ ਦੇ ਉੱਤੇ ਕਈ ਚਾਰਜਿਸ ਜਿਹੜੇ ਉਹ ਲੱਗੇ ਆ, ਜਿਨ੍ਹਾਂ 'ਚ 5 ਫੈਲਨੀ ਕਾਊਂਟ ਈਵਸਡ੍ਰੋਪਿੰਗ ਦੇ, 23 ਕਾਊਂਟ ਜਿਹੜੇ ਮਿਸਡਮੀਨਰ ਦੇ, ਸੀਕ੍ਰੇਟਲੀ ਫਿਲਮਿੰਗ ਅਨਦਰ, 3 ਕਾਊਂਟ ਅਨਲੌਫੁਲ ਡਿਸੈਮੀਨੇਸ਼ਨ ਆਫ ਪ੍ਰਾਈਵੇਟ ਰਿਕਾਰਡਿੰਗ। ਤੇ ਜੇ ਸਾਰੇ ਚਾਰਜਿਸ ਦੇ ਉੱਤੇ ਦੋਸ਼ ਸਾਬਤ ਹੋ ਜਾਂਦੇ ਆ ਤੇ ਇਸ ਨੂੰ 18 ਸਾਲ ਤੱਕ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਹੈਗੀ ਆ। ਸੋ ਜਿਹੜੇ ਪੀੜਤਾਂ ਦਾ ਵਕੀਲ ਉਹ ਕਹਿੰਦੇ ਵੀ ਟੋਟਲੀ ਡਿਸਗਸਟਿੰਗ ਬਿਹੇਵੀਅਰ ਸੀਗਾ, ਵੀ ਇੱਕ ਲਾਈਫ ਗਾਰਡ ਵਾਲਿਆਂ ਦਾ ਕਹਿ ਲਓ ਵੀ ਬੌਸ, ਸਟੇਟ ਪਾਰਕ ਦਾ ਸਾਬਕਾ ਜਿਹੜਾ ਬੌਸ ਆ, ਉਹ ਇਦਾਂ ਦੇ ਘਟੀਆ ਜਿਹੜੇ ਕੰਮ ਆ ਉਹ ਕਰ ਰਿਹਾ ਸੀ। ਬੇ ਏਰੀਏ ਦੇ ਵਿੱਚ ਕਈ ਕੰਪਨੀਆਂ ਨੇ ਅੱਜ ਲੇ ਆਫ ਕੀਤੀ ਹੈਗੀ ਆ, ਜਿਨ੍ਹਾਂ ਦੇ ਵਿੱਚ ਸਿਸਕੋ, ਵਾਲਮਾਰਟ, ਬਿੱਲ, ਸੈਨਗਾਮੋ, ਥੈਰਾਪੋਟਿਕ, ਇਲਾਸਟਿਕ, ਇਹ ਕੰਪਨੀਆਂ ਦੱਸੀਆਂ ਜਾ ਰਹੀਆਂ ਹੈਗੀਆਂ। 236 ਵਰਕਰਸ ਸਿਸਕੋ ਦਾ ਜੋ 170 ਵੈਸਟ ਆਸਮਨ ਡਰਾਈਵ ਦੇ ਉੱਤੇ ਆਫਿਸ ਆ, ਉੱਥੋਂ ਲੇ ਆਫ ਕੀਤੇ ਗਏ ਹੈਗੇ ਆ ਸੈਨੋਜ਼ੇ ਚੋਂ। 154 ਜਿਹੜੇ ਆ ਮਕਾਰਥੀ ਬੁਲੇਵਰਡ ਮਿਲਪੀਟਸ ਆ, ਉੱਥੋਂ ਕੀਤੇ ਗਏ ਆ। ਤੇ 81 500 ਟੈਰੀ, ਇਹ ਫਰਾਂਸਿਸਕੋ ਬੁਲੇਵਰਡ ਸੈਨ ਫਰਾਂਸਿਸਕੋ, ਉੱਥੋਂ ਲੇ ਆਫ ਕੀਤੇ ਗਏ ਆ। 471 ਲੇ ਆਫ ਜੁਲਾਈ 13 ਤੋਂ ਇਫੈਕਟਿਵ ਹੋਣਗੀਆਂ। ਇਸ ਤੋਂ ਬਿਨਾਂ ਬਿੱਲ ਓਪਰੇਸ਼ਨਸ LLC ਇੱਕ ਆਨਲਾਈਨ ਪੇਮੈਂਟ ਕੰਪਨੀ ਆ ਸੈਨੋਜ਼ੇ ਵੇਸਟ, ਜੋ ਕਿ bill.com ਨਾਲ ਲਿੰਕਡ ਹੈਗੀ ਆ, ਤੇ ਉਹ 129 ਜੌਬਾਂ 6220 ਅਮਰੀਕਨ ਸੈਂਟਰ ਡਰਾਈਵ ਦਾ ਜਿਹੜਾ ਆਫਿਸ ਆ ਉੱਥੋਂ ਕੱਟ ਕਰਨ ਜਾ ਰਹੇ ਆ। ਇਸੇ ਤਰ੍ਹਾਂ ਇੱਕ ਬਾਇਓਟੈਕ ਕੰਪਨੀ ਜਿਹੜੀ ਆ ਸੈਨਗਾਮੋ ਥੈਰਾਪਿਊਟਿਕਸ, ਉਹਨਾਂ ਨੇ ਵੀ ਇਹ ਕਿਹਾ ਕਿ 47 ਜੌਬਸ ਉਹ ਉਹਨਾਂ ਦੇ ਜਿਹੜੇ 501 ਕਨਾਲ ਬੁਲੇਵਰਡ ਰਿਚਮੰਡ ਆ ਉਸ ਆਪਰੇਸ਼ਨ ਤੋਂ ਕੱਟਣ ਜਾ ਰਹੇ ਹੈਗੇ ਆ। ਇਸੇ ਤਰ੍ਹਾਂ ਇਲਾਸਟਿਕ ਐਨਵੀ, ਉਹਨਾਂ ਦੇ CEO ਐਸ਼ ਕੁਲਕਰਨੀ ਨੇ ਦੱਸਿਆ ਕਿ ਉਹ 7% ਆਪਣੀ ਜਿਹੜੀ ਵਰਕਫੋਰਸ ਆ ਉਸ ਨੂੰ ਕੱਟ ਕਰਨ ਜਾ ਰਹੇ ਆ। ਇਹ ਸਾਰੇ ਕਾਸੇ ਦਾ ਉਹ ਬਲੇਮ AI ਦੇ ਉੱਤੇ ਦੇ ਰਹੇ ਆ ਕਿ AI ਕਰਕੇ ਜਿਹੜੇ ਸਾਨੂੰ ਜੌਬਸ ਆ ਇਹ ਕੱਟ ਕਰਨੀਆਂ ਪੈ ਰਹੀਆਂ ਹੈਗੀਆਂ। ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤੀ ਦੇ ਵੱਲ ਨੂੰ ਆ। ਜਾਂਦੇ ਜਾਂਦੇ ਜੇ ਤੁਹਾਨੂੰ FIFA ਵਰਲਡ ਕੱਪ ਗੇਮਸ ਦੀ ਥੋੜ੍ਹੀ ਜਾਣਕਾਰੀ ਦਿੰਦੇ ਜਾਈਏ ਤਾਂ ਕੀ ਅੱਜ ਜਿਹੜਾ ਉਹ ਵਾਪਰਿਆ। ਫਰਾਂਸ ਦਾ ਅੱਜ ਜਿਹੜਾ ਹਰਜੋਤ ਸਿੰਘ ਜੀ ਮੁਕਾਬਲਾ ਨਾਰਵੇ ਦੇ ਨਾਲ ਸੀਗਾ, ਜਿਸ ਦੇ ਵਿੱਚ ਫਰਾਂਸ ਨੇ ਨਾਰਵੇ ਨੂੰ 4-1 ਦੇ ਨਾਲ ਹਰਾਇਆ। ਨਾਰਵੇ ਨੇ ਅੱਜ ਆਪਣੀ ਤਕਰੀਬਨ ਜਿਹੜੀ ਮੇਨ ਟੀਮ ਆ ਉਹਨਾਂ ਸਾਰਿਆਂ ਨੂੰ ਛੁੱਟੀ ਦੇ ਕੇ ਬਾਕੀ ਜਿਹੜੇ ਪਲੇਅਰਸ ਆ ਉਹਨਾਂ ਨੂੰ ਜਿਹੜਾ ਉਹ ਖਿਡਾਇਆ। ਉਧਰ ਫਰਾਂਸ ਵੱਲੋਂ ਉਸਮੈਨ ਡੈਂਬੇ, ਉਸਨੇ ਪਹਿਲੇ ਹਾਫ ਦੇ ਵਿੱਚ ਹੀ ਹੈਟ੍ਰਿਕ ਜਿਹੜੀ ਉਹ ਕੀਤੀ, ਤੇ ਉਸ ਤੋਂ ਬਾਅਦ ਫਰਾਂਸ ਵੱਲੋਂ ਇੱਕ ਹੋਰ ਡਿਜ਼ਾਇਰ ਡੂਏ ਨੇ 94 ਮਿੰਟ ਦੇ ਵਿੱਚ ਗੋਲ ਕਰਕੇ 4-1 ਦੇ ਨਾਲ ਨਾਰਵੇ ਨੂੰ ਜਿਹੜਾ ਉਹ ਹਰਾਇਆ ਹੈਗਾ ਆ। ਦੂਜੀ ਜਿਹੜੀ ਗੇਮ ਅੱਜ ਵਾਪਰੀ ਉਹ ਸੈਨੇਗਲ ਤੇ ਇਰਾਕ ਦੇ ਦਰਮਿਆਨ ਸੀ, ਜਿਸ ਦੇ ਵਿੱਚ ਸੈਨੇਗਲ ਨੇ ਇਰਾਕ ਨੂੰ 5-0 ਦੇ ਨਾਲ ਜਿਹੜਾ ਉਹ ਹਰਾਇਆ। ਤੇ ਇਰਾਕ ਦੇ ਰਬੀਨ ਸੁਲਾਕਾ ਨੂੰ 13ਵੇਂ ਮਿੰਟ ਦੇ ਵਿੱਚ ਰੈੱਡ ਕਾਰਡ ਵੀ ਮਿਲਿਆ, ਤੇ ਬਾਕੀ ਸਮਾਂ ਜਿਹੜਾ ਇਰਾਕ ਆ ਉਸ ਨੂੰ 10 ਜਾਣਿਆਂ ਦੇ ਨਾਲ ਖੇਲਣਾ ਜਿਹੜਾ ਉਹ ਪਿਆ ਹੈਗਾ ਆ। ਸੋ ਮੌਜੂਦਾ ਤੌਰ ਦੇ ਉੱਤੇ ਜਦੋਂ ਹੁਣ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ, 2 ਮੈਚ ਜਿਹੜੇ ਉਹ ਚੱਲ ਰਹੇ ਆ। ਕਾਬੋ ਵਰਦੇ ਤੇ ਸਾਊਦੀ ਅਰੇਬੀਆ ਦੇ ਦਰਮਿਆਨ ਹਾਫ ਟਾਈਮ ਹੋਣ ਤੱਕ 0-0 ਦੇ ਉੱਤੇ ਗੇਮ ਬਰਾਬਰ ਤੇ ਚੱਲ ਰਹੀ ਆ। ਦੂਜੇ ਪਾਸੇ ਸਪੇਨ ਤੇ ਉਰੂਗਵੇ ਦੇ ਦਰਮਿਆਨ ਸਪੇਨ 1-0 ਦੇ ਨਾਲ ਲੀਡ ਜਿਹੜਾ ਉਹ ਕਰ ਰਿਹਾ ਆ ਉਰੂਗਵੇ ਤੋਂ। ਸੋ ਸਪੇਨ ਆਪਣੀ ਜਿਹੜੇ ਗਰੁੱਪ ਦੇ ਵਿੱਚ ਪਹਿਲੇ ਨੰਬਰ ਤੇ ਉਰੂਗਵੇ ਇਸ ਟਾਈਮ 3ਜੇ ਨੰਬਰ ਦੇ ਉੱਤੇ ਚੱਲ ਰਿਹਾ ਆ। ਕਾਬੋ ਵਰਦੇ ਜਿਹੜਾ ਉਹ ਦੂਜੇ ਨੰਬਰ ਤੇ ਚੌਥੇ ਨੰਬਰ ਦੇ ਉੱਤੇ ਸਾਊਦੀ ਅਰੇਬੀਆ ਹੈਗਾ ਆ। ਸੋ ਅੱਜ 2 ਹੋਰ ਮੈਚ ਸ਼ਾਮ ਨੂੰ 8 ਵਜੇ ਖੇਡੇ ਜਾਣੇ ਆ, ਜਿਸ ਦੇ ਵਿੱਚ ਪਹਿਲਾ ਪੰਜਾਬੀ ਜਿਹੜਾ ਨਿਊਜ਼ੀਲੈਂਡ ਦੇ ਵੱਲੋਂ ਖੇਡ ਰਿਹਾ ਆ ਸਰਪ੍ਰੀਤ ਸਿੰਘ। ਸੋ ਨਿਊਜ਼ੀਲੈਂਡ ਤੇ ਬੈਲਜੀਅਮ ਦਾ ਮੁਕਾਬਲਾ ਹੋਣਾ, ਤੇ ਦੂਜੇ ਪਾਸੇ ਈਰਾਨ ਤੇ ਇਜਿਪਟ ਜਿਹੜੇ ਆ ਉਹ ਭਿੜਨਗੇ। ਸੋ 2 ਮੈਚ ਇਸ ਟਾਈਮ ਚੱਲ ਰਹੇ ਆ ਤੇ 2 ਅਜੇ ਹੋਰ ਹੋਣ ਵਾਲੇ ਬਾਕੀ ਆ। ਕੱਲ ਨੂੰ ਹਰਜੋਤ ਸਿੰਘ ਜੀ ਜਿਹੜੇ ਗਰੁੱਪ ਸਟੇਜ ਦੇ ਅਖੀਰਲੇ ਮੈਚ 6 ਜਿਹੜੇ ਉਹ ਖੇਡੇ ਜਾਣਗੇ, ਜਿਸ ਤੋਂ ਬਾਅਦ ਦੇ ਵਿੱਚ 32 ਟੀਮਾਂ ਕੁਆਲੀਫਾਈ ਜਿਹੜੀਆਂ ਕੀਤੀਆਂ ਹੋਣਗੀਆਂ, ਉਹਨਾਂ ਦੇ ਰਾਊਂਡ ਆਫ 32 ਮੈਚ ਐਤਵਾਰ ਤੋਂ ਖੇਡੇ ਜਾਣੇ ਸ਼ੁਰੂ ਹੋਣਗੇ। ਤੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ, ਇੰਡੀਆ ਦੇ 94 ਰੁਪਏ ਤੇ 38 ਪੈਸੇ, ਤੇ ਪਾਕਿਸਤਾਨ ਦੇ 278 ਰੁਪਏ ਤੇ 16 ਪੈਸੇ। ਜੀ, ਇੱਥੇ ਹੀ ਮੇਰੇ ਰਾਜਕਨਪ੍ਰੀਤ ਸਿੰਘ ਵੱਲੋਂ, ਅਤੇ ਜਾਣ ਤੋਂ ਪਹਿਲਾਂ ਜੇ ਮਾਰਕੀਟਸ ਦਾ ਵੀ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਜਿਹੜਾ ਉਹ ਜਾਣਕਾਰੀ
ਕਰਾਉਂਦੇ ਜਾਈਏ ਤਾਂ ਡਾਓ ਜੋਨ ਅੱਜ 45 ਪੁਆਇੰਟ ਘਟ ਕੇ 51,876, S&P 3 ਪੁਆਇੰਟ ਘਟ ਕੇ 7354, ਨੈਸਡੈਕ 61 ਪੁਆਇੰਟ ਘਟ ਕੇ 25,298 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $4103 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.37%। ਕ੍ਰਿਪਟੋ ਕਰੰਸੀ 'ਚ ਬਿਟਕੋਇਨ ਜਿਹੜਾ ਜੀ 59,972 ਤੇ ਇਥੀਰੀਅਮ 1,572 US ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।